किसानी मोर्चे ਨੂੰ ਅੱਗੇ ਵਧਾਉਣ ਲਈ ਤੇ ਕਿਸਾਨਾਂ ਦਾ ਸਾਥ ਦੇਣ ਲਈ ਹਰ ਕੋਈ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਤੇ ਹਰ ਇੱਕ ਵੱਲੋਂ ਆਪਣੇ ਢੰਗ ਨਾਲ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਵਿੱਚ, ਜਿੱਥੇ ਕਿ ਖੇਤੀ ਬਿੱਲਾਂ ਦੇ ਵਿਰੁੱਧ ਅੰਮ੍ਰਿਤਸਰ ਦੇ ਹੋਲੀ ਸਿਟੀ ਵਿੱਚ ਇੱਕ ਵਿਸ਼ਾਲ ਜਾਗੋ ਕੱਢੀ ਗਈ। ਕਿਸਾਨਾਂ ਦੇ ਹੱਕ ਵਿੱਚ ਇਹ ਜਾਗੋ ਨੂੰ ਕੱਢਿਆ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਹੋਈਆਂ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਤੇ ਕਿਸਾਨੀ ਝੰਡੇ ਲੈ ਕੇ ਕਿਸਾਨੀ ਹੌਸਲੇ ਨੂੰ ਵਧਾਉਂਦੇ ਨਜ਼ਰ ਆਏ। हैरानी वाली गल यह है कि इस मार्च विच नवजोत सिद्धू शामिल नहीं हुए। नवजोत सिद्धू दा घर भी होली सिटी विच है। ਉਹ हमेशा किसानां दे नाल ने, पर ਉਹ इस जागो विच दिखाई नहीं दिते। ਅੰਮ੍ਰਿਤਸਰ ਦੇ ਪੌਸ਼ ਏਰੀਆ ਹੋਲੀ ਸਿਟੀ, ਜਿੱਥੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਹੈ, ਉਸ ਦੇ ਲਾਗੋਂ ਹੀ ਕਿਸਾਨਾਂ ਦੇ ਹੱਕ ਵਿੱਚ ਮਹਿਲਾਵਾਂ ਵੱਲੋਂ ਇੱਕ ਬੜੀ ਵਿਸ਼ਾਲ ਜਾਗੋ ਕੱਢੀ ਗਈ, ਜਿਸ ਵਿੱਚ ਮਹਿਲਾਵਾਂ, ਬੱਚੇ, ਆਦਮੀ ਵੀ ਸ਼ਾਮਿਲ ਸਨ। ਇਹਨਾਂ ਲੋਕਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਸੁੱਤੀ ਪਈ ਹੈ, ਉਸ ਨੂੰ ਜਗਾਉਣ ਵਾਸਤੇ ਇਹ ਜਾਗੋ ਕੱਢੀ ਗਈ ਹੈ, ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਹਨਾਂ ਦੇ ਇਸ਼ਾਰਿਆਂ ਤੇ ਇਹ ਸਭ ਕੁਝ ਕਰ ਰਿਹਾ ਹੈ। ਅਸੀਂ ਅੱਗੇ ਕਾਲੀ ਦੀਵਾਲੀ ਮਨਾਈ ਸੀ ਤੇ ਹੁਣ ਸਾਨੂੰ ਜਿਹੜਾ ਨਵਾਂ ਸਾਲ ਆ ਰਿਹਾ ਹੈ, ਉਹ ਵੀ ਕਿਤੇ ਕਾਲਾ ਨਾ ਮਨਾਣਾ ਪਵੇ। ਸਾਡਾ ਕਹਿਣਾ ਹੈ ਕਿ ਕੇਂਦਰ ਦੀ ਸੁੱਤੀ ਮੋਦੀ ਸਰਕਾਰ ਜਾਗ ਪਏ ਤੇ ਕਿਸਾਨ ਜਿਹੜੇ ਇੰਨੀ ਠੰਡ ਵਿੱਚ ਸੰਘਰਸ਼ ਕਰ ਰਹੇ ਨੇ, ਉਹ ਆਪਣੇ ਘਰਾਂ ਨੂੰ ਵਾਪਸ ਪਰਤਣ। ਜਿਹੜੇ ਕਿਸਾਨ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹਾਦਤ ਜਾਇਆ ਨਹੀਂ ਜਾਵੇਗੀ। ਪੰਜਾਬੀਆਂ ਨੇ ਹਰ ਤਰ੍ਹਾਂ ਦੇ ਮੌਸਮ ਆਪਣੇ ਸਰੀਰ ਤੇ ਹੰਡਾਏ ਨੇ, ਉਹਨਾਂ ਨੂੰ ਠੰਡ ਕੀ ਕਹਿੰਦੀ ਹੈ। ਇਸ ਮੌਕੇ ਤੇ ਮਹਿਲਾਵਾਂ ਵੱਲੋਂ ਬੋਲੀਆਂ ਪਾ ਕੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਨਵਜੋਤ ਸਿੱਧੂ ਦੇ ਘਰ ਬਾਹਰ ਆ ਕੇ ਕਾਫੀ ਸਮਾਂ ਲੋਕ ਜਾਗੋ ਲੈ ਕੇ ਖੜੇ ਰਹੇ, ਪਰ ਨਵਜੋਤ ਸਿੱਧੂ ਘਰੋਂ ਬਾਹਰ ਨਹੀਂ ਨਿਕਲੇ। ਨਵਜੋਤ ਸਿੱਧੂ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਵੇਖ ਸਕਦੇ ਹੋ। ਲੋਕਾਂ ਦਾ ਕਹਿਣਾ ਸੀ ਕਿ ਸਿੱਧੂ ਵੀ ਇਸੇ ਕਲੋਨੀ ਦੇ ਵਸਨੀਕ ਨੇ, ਉਹਨਾਂ ਨੂੰ ਇਸ ਜਾਗੋ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ, ਪਰ ਉਹਨਾਂ ਇਹ ਜ਼ਰੂਰੀ ਨਹੀਂ ਸਮਝਿਆ। ਮੇਰਾ ਨਾਮ ਰਾਜਨ ਮਾਨ। ਹਾਂਜੀ, ਕੀ ਪ੍ਰੋਗਰਾਮ ਰੱਖਿਆ ਗਿਆ, ਕੀ ਕਹਿਣਾ ਚਾਹੁੰਦੇ? ਇਹ ਅੱਜ ਅਸੀਂ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ, ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਇਸ ਵਕਤ ਸਰਕਾਰ ਜਿਹੜੀ ਆਉਂਦੀ ਆ, ਸੈਂਟਰ ਦੀ ਸਰਕਾਰ ਸੁੱਤੀ ਪਈ ਆ, ਉਹਨੂੰ ਜਗਾਉਣ ਵਾਸਤੇ ਅਸੀਂ ਜਿਹੜੀ ਆ ਇਹ ਅੱਜ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ। ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਨਸ਼ੇ ਦੇ ਵਿੱਚ ਜਿਹੜਾ ਨੋਟਾਂ ਦਾ ਨਸ਼ਾ ਨਾ, ਉਹਦੇ 'ਚ ਮੋਦੀ ਸਰਕਾਰ, ਖਾਸ ਕਰਕੇ ਸਾਡਾ ਪ੍ਰਧਾਨ ਮੰਤਰੀ ਜਿਹੜਾ ਵਾ, ਉਹ ਨਸ਼ੇ ਦੇ ਵਿੱਚ ਉਹਦੇ ਝੂਲਿਆਂ ਦੇ ਝੂਲ ਰਿਹਾ ਵਾ, ਸੁੱਤਾ ਪਿਆ। ਉਹਨੂੰ ਜਗਾਉਣ ਵਾਸਤੇ ਅਸੀਂ ਇੱਕ ਜਾਗੋ ਕੱਢੀ ਆ ਕਿ ਅੱਗੇ ਜਿਹੜੀ ਅਸੀਂ ਕਾਲੀ ਦੀਵਾਲੀ ਮਨਾਈ ਆ, ਇਹਦੀਆਂ ਕਾਰਨਾਂ ਕਰਕੇ, ਹਾਕਮ ਦੀਆਂ ਕਾਰਨਾਂ ਕਰਕੇ, ਤੇ ਅਸੀਂ ਹੁਣ ਜਿਹੜੇ ਆ ਇਹ ਸਾਡਾ ਨਵਾਂ ਸਾਲ ਵੀ ਆ, ਜਿਹੜਾ ਇਹ ਵੀ ਸਾਡਾ ਕਾਲਾ ਜਾ ਰਿਹਾ, ਆਉਣ ਵਾਲੀ ਲੋਹੜੀ ਆਉਣ ਵਾਲੀ ਆ। ਸਾਡੇ ਤਿਉਹਾਰ ਜਿਹੜੇ ਆ, ਅਸੀਂ ਸਾਰੇ ਤਿਉਹਾਰ ਜਿਹੜੇ ਕਾਲੇ ਤਿਉਹਾਰ ਮਨਾਵਾਂਗੇ ਜਦੋਂ ਤੱਕ ਇਹ ਕਿਸਾਨਾਂ ਦੀਆਂ ਜਿਹੜੇ ਕਾਲੇ ਕਾਨੂੰਨ ਆ ਵਾਪਸ ਨਹੀਂ ਲਏ ਜਾਂਦੇ। ਕਿਉਂਕਿ ਪਿਛਲੇ ਲੰਬੇ ਸਮੇਂ ਦੇ ਤੋਂ 1 ਮਹੀਨੇ ਦੇ ਉੱਤੋਂ ਲਗਾਤਾਰ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਬੜੀ ਤਰਾਸਦੀ ਹੈ ਇਹ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਇੱਕ ਐਡੇ ਵੱਡੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ, ਔਰ ਉੱਥੋਂ ਦੀ ਆਵਾਮ ਜਿਹੜੀ ਆ ਸੜਕਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਦੇ ਉੱਤੋਂ ਜਿਹੜੀ ਠੰਡ ਦੇ ਵਿੱਚ ਜਿਹੜੀ ਆ ਧੱਕੇ ਖਾ ਰਹੀ ਹੋਵੇ, ਤੇ ਪਰ ਉਹਦਾ ਕੋਈ ਸੁਣਵਾਈ ਨਾ ਕੀਤੀ ਜਾਵੇ। ਇਹ ਬੜੀ ਸ਼ਰਮਨਾਕ ਗੱਲ ਆ। ਇਸ ਕਰਕੇ ਇਹ ਜਾਗੋ ਅਸੀਂ ਕੱਢ ਕੇ ਉਹਨੂੰ ਜਗਾ ਰਹੇ ਆ, ਕੇਂਦਰ ਸਰਕਾਰ ਨੂੰ ਜਗਾ ਰਹੇ ਆ ਕਿ ਇਹ ਸਾਡੀ ਜਿਹੜੀ ਆ ਆਵਾਜ਼ ਨੂੰ ਸੁਣੇ। ਇਹ ਜਿਹੜੀ ਬੋਲੀ ਹੋ ਚੁੱਕੀ ਹਕੂਮਤ ਆ, ਇਹ ਸਾਡੀ ਆਵਾਜ਼ ਨੂੰ ਸੁਣੇ ਤੇ ਲੋਕਾਂ ਦਾ ਦੁੱਖ ਦਰਦ ਸਮਝ ਕਰੇ। ਕੇਂਦਰ ਸਰਕਾਰ ਨਾਲ ਲਗਾਤਾਰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ, ਪਰ ਕੋਈ ਸਥਿਰ ਨਤੀਜਾ ਨਹੀਂ ਨਿਕਲ ਰਿਹਾ, ਤੇ ਕੱਲ ਫਿਰ ਕਿਸਾਨਾਂ ਦੀ ਮੀਟਿੰਗ ਹੈ ਕੇਂਦਰ ਸਰਕਾਰ ਨਾਲ। ਕੀ ਲੱਗਦਾ ਤੁਹਾਨੂੰ ਹੱਲ ਹੋਏਗਾ? ਮਤਲਬ ਨਹੀਂ, ਬਿਲਕੁਲ ਨਹੀਂ। ਇਹਨਾਂ ਦਾ ਜਿਹੜਾ ਆਪਣਾ ਅਪਣਾਇਆ ਇਹਨਾਂ ਵਤੀਰਾ ਜਿਹੜਾ ਉਹ ਬੜਾ ਘਟੀਆ ਵਾ, ਔਰ ਅੜੀਅਲ ਵਤੀਰਾ ਅਪਣਾਇਆ ਵਾ ਜਾਣ ਬੁੱਝ ਕੇ। ਇਹ ਇੱਕ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ, ਚੰਦ ਬੰਦਿਆਂ ਨੂੰ ਖੁਸ਼ ਕਰ ਲਈ, ਕਰੋੜਾਂ ਬੰਦਿਆਂ ਦੀ ਜਿਹੜੀ ਆ ਉਹ ਬਰਬਾਦੀ ਦੇ ਵਿੱਚ ਧਕੇਲਿਆ ਵਾ। ਕਿਉਂਕਿ ਚਾਹੁੰਦਾ ਨਹੀਂ ਆ ਕਿ ਪੰਜਾਬ ਜਿਹੜਾ ਵਾ, ਖਾਸ ਕਰਕੇ ਪੰਜਾਬ ਬਹੁਤ ਖੁਸ਼ਹਾਲ ਸੂਬਾ ਵਾ, ਪੰਜਾਬ ਦੇ ਲੋਕ ਜੁਝਾਰੂ ਆ। ਇਹ ਪੰਜਾਬ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਵਾ। ਇਹ ਪੰਜਾਬ ਨੂੰ ਵੀ ਬਰਬਾਦ ਕਰਨ ਚਾਹੁੰਦਾ ਵਾ, ਕਿਉਂਕਿ ਬਿਹਾਰ ਤੇ ਯੂਪੀ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਨੇ ਲਾਗੂ ਕੀਤੇ ਨੇ, ਉਹਨਾਂ ਦੀ ਹਾਲਾਤ ਅੱਜ ਤੁਸੀਂ ਵੀ ਜਾਣਦੇ ਹੋ ਕਿ ਕਿੱਦਾਂ ਉਹ ਮਜ਼ਦੂਰੀ ਵਾਲੀ ਹਾਲਾਤ ਹੋ ਗਿਆ। ਇਹ ਸਾਨੂੰ ਵੀ ਮਜ਼ਦੂਰ ਬਣਾਉਣਾ ਚਾਹੁੰਦਾ ਵਾ, ਸਾਨੂੰ ਵੀ ਦਿਹਾੜੀਆਂਦਾਰਾਂ ਦੇ ਉੱਤੇ ਲਾਉਣਾ ਚਾਹੁੰਦਾ ਵਾ। ਇਸ ਕਰਕੇ ਅਸੀਂ ਇਹ ਬਰਦਾਸ਼ਤ ਨਹੀਂ ਕਦੇ ਵੀ ਕਰਾਂਗੇ। ਸੰਘਰਸ਼ ਦੇ ਚੱਲਦੇ ਕਈ ਕਿਸਾਨ ਵੀਰਾਂ ਦੀ ਮੌਤ ਵੀ ਹੋ ਚੁੱਕੀ, ਪਰ ਕੇਂਦਰ ਸਰਕਾਰ ਨੇ ਤੱਕ ਟਾਸੀ ਮਸ ਨਹੀਂ। ਨਹੀਂ, ਬਿਲਕੁਲ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਅੰਜਾਈ ਨਹੀਂ ਜਾਣਗੀਆਂ। ਇਹਨਾਂ ਸ਼ਹਾਦਤਾਂ ਦਾ ਮੁੱਲ ਪਏਗਾ। ਇਹ ਗੱਲ ਅਸੀਂ ਸਾਰੇ ਸਮਝਦੇ, ਪੰਜਾਬੀ ਸਮਝਦੇ ਹਾਂ ਕਿ ਅੱਜ ਤੱਕ ਜਦੋਂ ਵੀ ਲੋੜ ਪਈ ਆ, ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ, ਔਰ ਉਹਨਾਂ ਕੁਰਬਾਨੀਆਂ ਦਾ ਮੁੱਲ ਪਿਆ।
ਔਰ ਜਿਹੜੇ ਅੱਜ ਸਾਡੇ ਸ਼ਹੀਦ ਹੋਏ ਨੇ ਕਿਸਾਨ ਭਰਾ ਸਾਡੇ ਸ਼ਹੀਦ ਹੋਏ ਨੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਦਾ ਮੁੱਲ ਪਏਗਾ। ਉਹਨਾਂ ਨੂੰ ਅਸੀਂ ਕਦੇ ਵੀ ਅੰਜਾਈ ਨਹੀਂ ਜਾਣ ਦੇਵਾਂਗੇ। ਇਹ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਪੈਦਾ ਹੋਣਗੇ, ਇਹਦਾ ਜਿਹੜਾ ਨੱਕ 'ਚ ਦਮ ਹੋਰ ਕੀਤਾ ਜਾਊਗਾ। ਦੇਖੋ ਅਸੀਂ ਅੱਜ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੇ ਸਾਰੇ ਹੀ ਭੈਣਾਂ ਭਰਾਵਾਂ ਦੇ ਨਾਲ ਮਿਲ ਕੇ ਇਹ ਪਲਾਨ ਕੀਤਾ ਕਿ ਇੱਕ ਰੋਸ ਵਾਲੀ ਜਿਹੜੀ ਜਾਗੋ ਹੈਗੀ ਆ, ਕਾਲੀ ਜਾਗੋ ਜਿਹੜੀ ਕੱਢੀ ਜਾਵੇ। ਔਰ ਅੱਜ ਅਸੀਂ ਇਹ ਜਾਗੋ ਜਿਹੜੀ ਆ ਇੱਥੋਂ ਰਾਜਨ ਮਾਨ ਜੀ ਇਹਨਾਂ ਦੇ ਘਰ ਤੋਂ ਸ਼ੁਰੂ ਕਰਾਂਗੇ, ਇਸ ਤੋਂ ਬਾਅਦ ਸਾਡੇ ਘਰ ਜਾਏਗੀ, ਉਸ ਤੋਂ ਬਾਅਦ ਹਰਚਰਨ ਭਾਈ ਦੇ ਘਰੇ ਜਾਏਗੀ ਔਰ ਇਸ ਤਰ੍ਹਾਂ ਅੱਗੇ ਅੱਗੇ ਤੁਰਦੀ ਹੋਈ ਅਸੀਂ ਆਪਣੀਆਂ ਬੋਲੀਆਂ ਦੇ ਰਾਹੀਂ, ਆਪਣੇ ਗੀਤਾਂ ਦੇ ਰਾਹੀਂ ਜਿਹੜਾ ਰੋਸ ਹੈਗਾ ਵਾ ਉਹਨੂੰ ਇਹਨਾਂ ਬੋਲੀਆਂ ਦੇ ਰਾਹੀਂ ਔਰ ਜਾਗੋ ਦੇ ਰਾਹੀਂ ਦਰਸਾਵਾਂਗੇ। ਦੇਖੋ ਜੀ, ਇਕੱਲੇ ਪੰਜਾਬੀ ਕਲਾਕਾਰ ਹੀ ਨਹੀਂ, ਸਾਰੇ ਹੀ ਪੰਜਾਬੀ ਜਿਹੜੇ ਨੇ ਇਸ ਵੇਲੇ, ਬਲਕਿ ਭਾਰਤ ਦੇ ਸਾਰੇ ਕਿਸਾਨ ਹੀ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਬੈਠੇ ਹੋਏ ਨੇ। ਔਰ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਸਾਨੂੰ ਨਹੀਂ ਪਸੰਦ ਹੈਗੇ, ਇਹ ਕਾਨੂੰਨ ਜਿਹੜੇ ਵਾਪਸ ਲੈ ਜਾਣੇ ਚਾਹੀਦੇ ਔਰ ਇਹਨਾਂ ਦੀ ਥਾਂ ਦੇ ਉੱਤੇ ਉਹ ਸਾਰੇ ਕਾਨੂੰਨ ਬਣਾਉਣੇ ਚਾਹੀਦੇ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ, ਸਾਰੇ ਦੇਸ਼ ਵਾਸੀਆਂ ਦੇ ਹਿੱਤ ਦੇ ਵਿੱਚ ਹੈ। ਦੇਖੋ ਜੀ, ਇਹ ਜਿਹੜਾ ਅੱਜ ਅਸੀਂ ਆਪਣੀ ਹੋਲੀ ਸਿਟੀ ਨਿਵਾਸੀਆਂ ਨੇ ਸਾਰਿਆਂ ਨੇ, ਹੋਲੀ ਸਿਟੀ ਸਾਡੇ ਅੰਮ੍ਰਿਤਸਰ 'ਚ, ਔਰ ਉਹਦੇ ਵੱਲੋਂ ਅਸੀਂ ਇੱਕ ਜਾਗੋ ਦਾ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ। ਇਹਦਾ ਮਕਸਦ ਵੀ ਉਹੀ ਆ ਜਿਹੜਾ ਕੱਲ ਸਾਡੇ ਪੂਰੇ ਕਲੋਨੀ ਨੇ ਇੱਕ ਬਹੁਤ ਵੱਡੀ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਅੰਮ੍ਰਿਤਸਰ ਦੇ ਵਿੱਚ, ਔਰ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਤੇ ਜਾ ਕੇ ਪੂਰੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਵੀ ਦੱਸਿਆ ਔਰ ਭਾਰਤ ਸਰਕਾਰ ਦੇ ਕੰਨ ਖੋਲ੍ਹਣ ਦੀ ਇੱਕ ਕੋਸ਼ਿਸ਼ ਕੀਤੀ। ਔਰ ਇਸੇ ਕੋਸ਼ਿਸ਼ ਦੇ ਵਿੱਚ ਅੱਜ ਅਸੀਂ ਜਿਹੜੀ ਇਹ ਜਾਗੋ ਦਾ ਆਯੋਜਿਤ ਕੀਤਾ। ਤੁਸੀਂ ਦੇਖੋ ਕਿ ਸਾਡੇ ਸਾਰੇ ਭੈਣ ਭਰਾ, ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ ਬੜੇ ਜੋਸ਼ੋ ਖਰੋਸ਼ ਦੇ ਨਾਲ, ਬੱਚੇ ਬਜ਼ੁਰਗ ਹਰ ਪੀੜ੍ਹੀ ਦੇ ਲੋਕ ਜਿਹੜੇ ਨੇ ਇਹਦੇ ਵਿੱਚ ਇਹਦਾ ਹਿੱਸਾ ਬਣੇ ਨੇ। ਔਰ ਇਹਦਾ ਮਕਸਦ ਵੀ ਉਹੀ ਹੈ ਕਿ ਅਸੀਂ ਜਿਹੜੇ ਭਾਰਤ ਸਰਕਾਰ ਨੇ ਖੇਤੀ ਦੇ 3 ਕਾਨੂੰਨ ਜਿਹੜੇ ਨੇ ਸਾਡੇ ਵਿਰੋਧ ਦੇ ਵਿੱਚ, ਪੂਰੀ ਕਿਸਾਨੀ ਦੇ ਪੂਰੇ ਦੇਸ਼ ਦੇ ਵਿਰੋਧ ਵਿੱਚ ਜਿਹੜੇ ਨੇ ਉਹ ਬਿਨਾਂ ਕਿਸੇ ਦੀ ਸਲਾਹ ਮਸ਼ਵਰੇ ਤੋਂ ਜਿਹੜੇ ਨੇ ਪਾਸ ਕੀਤੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਦਾ ਅਸੀਂ ਪੂਰੀ ਤਰ੍ਹਾਂ ਜਿਹੜਾ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ। ਔਰ ਉਸ ਵਿਰੋਧਤਾ ਨੂੰ ਜਿਹੜਾ ਅਸੀਂ ਵਿਰੋਧ ਕਰਨ ਦੇ ਲਈ ਵਾਸਤੇ ਹੀ ਜਿਹੜੀ ਅਸੀਂ ਰੈਲੀ ਆ ਜਿਹੜੀ ਜਾਗੋ ਆ ਉਹ ਆਯੋਜਿਤ ਕੀਤੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।